ਦਲਬੀਰ ਸਿੰਘ ਗੋਲਡੀ ਖੰਗੂੜਾ ਭਗਵੰਤ ਮਾਨ ਦੀ ਝੋਲੀ ਚੋਂ ਘਿਰ ਗਿਆ ਹੈ। क्यों? क्योंकि उन्होंने आम आदमी पार्टी छड्ड दित्ती है ते ये कह के छड्डी है कि मैं पिछले 6 महीनों तो घर बैठा है, ये मेरा गलत फैसला सी आम आदमी पार्टी दे विच चले जाना। ते हुण दलबीर गोल्डी हुणी जिहड़े कि बहुत काल दे नाल लोक सभा चोणां विच टिकट ना मिलण करके कांग्रेस नूं अलविदा कह के आम आदमी पार्टी दे विच गए सी ते उसे ही व्यक्ति जिस दे खिलाफ वो नंगे पैरी चोण प्रचार करदिआं लड़िया सी, उसे व्यक्ति दे विच झोली दे विच पै जाण दी उसने गल कीती सी, जिस नूं बहुत सारे लोगों ने होशी गल भी आख्या। बहुत सारे लोगों ने कहा कि आत्म समर्पण का एक तरीका है, पर यह आत्म समर्पण बहुता चिर नहीं चलिया। दलबीर सिंह गोल्डी खंगूड़ा जिहड़े कि आस लाई बैठे सी कि शायद बाई इलैक्शन दे विच जिमनी चोणां दे विच उन्हां नूं बरनाला तो टिकट दित्ती जा सकती है, पर उन्हां नूं टिकट नहीं मिली। टिकट मिल गई गुरमीत सिंह मीत हेर होणां दे खासम खास उन्हां दे मासी दे पुੱਤ दस्से जांदे धालीवाल नूं। जिस तो बाद बरनाला की सियासत के इस समय बड़ा तकड़ा भुचाल आया हुआ है, क्योंकि गुरदीप बाठ नाम के जोड़े उस हल्के के प्रधान ने आम आदमी पार्टी के उन्होंने वालों भी बगावती सुर दिखा दिते गए। अज उन्होंने भी अस्तीफा दे दिता जिस पार्टी के नाल वो जुड़े हुए सन। आम आदमी पार्टी की जिस बॉडी के कह लीए चेयरपर्सन सन, चेयरमैन सन, उन्होंने उसने छड्ड दिता। इसे दे नाल फिलहाल दलबीर सिंह गोल्डी खंगूड़ा हुणी किधर नूं जांदे ने ये समा बयान करूगा, पर सब तो वड्डा निशाना ਜਾਂ सब तो वड्डी अख कांग्रेस ਵੱਲ ਨੂੰ ਹੀ है। ये मन्निया जा रहा है कि दलबीर गोल्डी वापस कांग्रेस ਦੇ ਵਿੱਚ ਹੀ ਪਰਤੇਗਾ, क्योंकि उन्होंने आख्या कि मैनू सन्मानजनक महसूस नहीं हो रहा सी, मेरा गलत फैसला सी ये, मैं पिछले 6 महीनों तो घर बैठा होया सी। सीधी जी गल है, ना MP चोणां दे विच कांग्रेस दे वल्लों उन्हां नूं MP चोणां दे लई टिकट दित्ती गई ते ना ही हुण बाई इलैक्शन दे विच आम आदमी पार्टी दे वल्लों उन्हां दे उपर किसी तरह का दाग खेडिया गया। हालांकि ਜਦੋਂ ਗੱਲ ਮੀਤ ਹੇਅਰ ਦੀ ਕਰਦੇ ਆ, ਜਦੋਂ ਇਹਨਾਂ ਦੇ ਵੱਲੋਂ ਪਾਰਟੀ ਜੁਆਇਨ ਕੀਤੀ ਜਾਂਦੀ ਹੈ ਆਮ ਆਦਮੀ ਪਾਰਟੀ, ਉਸ ਸਮੇਂ ਬਹੁਤ ਧੜੱਲੇ ਨਾਲ ਇਹ ਗੱਲ ਕਹੀ ਜਾਂਦੀ ਹੈ ਕਿ ਹੁਣ ਗੋਲਡੀ ਸਾਡੇ ਨਾਲ ਚੱਲਿਆ ਤੇ ਅਸੀਂ ਵੀ ਗੋਲਡੀ ਨੂੰ ਪੂਰਾ ਮਾਣ ਸਤਿਕਾਰ ਦੇਵਾਂਗੇ। ਪਰ ਜਦੋਂ ਅੰਤ ਦੇ ਵਿੱਚ ਇਹ ਇਲੈਕਸ਼ਨਾਂ MP ਚੋਣਾਂ ਖਤਮ ਹੁੰਦੀਆਂ ਨੇ ਤਾਂ ਉਸ ਸਮੇਂ ਜੇਕਰ ਤੁਸੀਂ ਸਾਰੇ ਜਾਣਦੇ ਹੋਵੋ ਕਿ ਸਭ ਤੋਂ ਅੰਤ ਦੇ ਵਿੱਚ ਪੰਜਾਬ ਦੀ ਵਿਧਾਨ ਸਭਾ ਤੋਂ ਅਸਤੀਫਾ ਦੇਣ ਵਾਲਾ ਵਿਅਕਤੀ ਗੁਰਮੀਤ ਸਿੰਘ ਮੀਤ ਹੇਅਰ ਸੀ। ਉਸ ਦਾ ਕਾਰਨ ਕੀ ਸੀ? ਉਸ ਦੇ ਪਿੱਛੇ ਇਹ ਗੱਲ ਮੰਨੀ ਜਾ ਰਹੀ ਹੈ ਕਿ ਉਸ ਦੇ ਵੱਲੋਂ ਉਸੇ ਸਮੇਂ ਇਹ ਸਪਸ਼ਟ ਕੀਤਾ ਜਾ ਰਿਹਾ ਸੀ ਜਾਂ ਪੱਕਾ ਕੀਤਾ ਜਾ ਰਿਹਾ ਸੀ ਕਿ ਜੇਕਰ ਮੈਂ ਇਹ ਵਿਧਾਇਕੀ ਇੱਥੋਂ ਛੱਡ ਰਿਹਾ ਹਾਂ ਤਾਂ ਮੇਰੇ ਹੀ ਵਿਅਕਤੀ ਨੂੰ, ਮੇਰੇ ਹੀ ਸਾਥੀ ਨੂੰ ਇੱਥੋਂ ਟਿਕਟ ਦਿੱਤੀ ਜਾਵੇ, ਕਿਸੇ ਹੋਰ ਨੂੰ ਇੱਥੋਂ ਟਿਕਟ ਨਾ ਦਿੱਤੀ ਜਾਵੇ। ਬਾਕੀ ਤਾਂ ਗੱਲਾਂ ਬਹੁਤ ਹੁੰਦੀਆਂ ਨੇ ਕਿ ਦਰੀਆਂ ਝਾੜਨ ਵਾਲੇ, ਪੋਸਟਰ ਲਾਉਣ ਵਾਲੇ ਬਹੁਤ ਪਿੱਛੇ ਰਹਿ ਗਏ ਨੇ। ਇੱਥੇ ਸੱਜਰੇ ਹੀ ਪਾਰਟੀ ਦੇ ਵਿੱਚ ਆਏ ਹੋਏ ਵਿਅਕਤੀ ਨੂੰ ਜਦੋਂ ਟਿਕਟ ਨਹੀਂ ਦਿੱਤੀ ਗਈ ਹੈ, ਉਸ ਦੇ ਵੱਲੋਂ ਪਾਰਟੀ ਨੂੰ ਛੱਡ ਦਿੱਤਾ ਗਿਆ ਹੈ। ਆਮ ਆਦਮੀ ਪਾਰਟੀ ਵੈਸੇ ਵੀ ਹਰੇਕ ਸੀਟ ਜਿਹੜੀ ਉਹਨਾਂ ਨੇ ਅਨਾਉਂਸ ਕੀਤੀ ਹੈ ਉੱਥੇ ਇਹੋ ਜਿਹਾ ਹੀ ਵਿਰੋਧ ਚੱਲ ਰਹੀ ਹੈ। ਜੇਕਰ ਡੇਰਾ ਬਾਬਾ ਨਾਨਕ ਨੂੰ ਪਾਸੇ ਛੱਡ ਦਈਏ ਤਾਂ ਹਰੇਕ ਜਗ੍ਹਾ ਤੇ ਉਹਨਾਂ ਦਾ ਵਿਰੋਧ ਹੋ ਰਿਹਾ ਹੈ। ਕਿਤੇ ਕੋਈ ਪੁਰਾਣਾ ਵਰਕਰ ਇਹ ਰੌਲਾ ਪਾ ਰਿਹਾ ਹੈ ਕਿ ਇਸ ਟਿਕਟ ਦੀ ਦਾਅਵੇਦਾਰੀ ਮੇਰੀ ਸੀ, ਪਰ ਹੁਣ ਗੋਲਡੀ ਖੰਗੂੜਾ ਨੂੰ ਜੇਕਰ ਲੈ ਕੇ ਗੱਲ ਕਰੀਏ ਤਾਂ ਸ਼ਾਇਦ ਮੰਨਿਆ ਜਾ ਰਿਹਾ ਕਿ ਉਹ ਕਾਂਗਰਸ ਦੇ ਵਿੱਚ ਵਾਪਸੀ ਕਰਨਗੇ। ਇੱਥੋਂ ਤੱਕ ਕਿ ਹੁਣ ਇਸ ਵਾਰ ਤਾਂ ਉਹਨਾਂ ਦੀ ਆਸ ਨਹੀਂ ਨਜ਼ਰ ਆਉਂਦੀ, ਕਿਉਂਕਿ ਵਿਜੇਂਦਰ ਸਿੰਗਲਾ ਜਿਹੜੇ ਕਿ ਪਿਛਲੇ ਟਰਮ ਦੇ ਵਿੱਚ ਕਾਂਗਰਸ ਦੀ ਸਿੱਖਿਆ ਮੰਤਰੀ ਸਨ, ਉਹਨਾਂ ਦੇ ਉੱਪਰ ਦਾ ਖੇਡਣ ਦੀ ਸ਼ਾਇਦ ਤਿਆਰੀ ਦੇ ਵਿੱਚ ਕਾਂਗਰਸ ਲੱਗ ਰਹੀ ਹੈ। ਬਰਨਾਲੇ ਤੋਂ ਉਹਨਾਂ ਨੂੰ ਅੱਗੇ ਲਾਇਆ ਜਾ ਸਕਦਾ ਹੈ ਤੇ ਗੋਲਡੀ ਖੰਗੂੜਾ ਨੂੰ ਕੀ ਕਾਂਗਰਸ ਵਾਪਸ ਲੈ ਵੀ ਲਵੇਗੀ, ਇਸ ਦੇ ਵੀ ਹਲੇ ਸ਼ੰਕੇ ਨੇ, ਤਾਂ ਸਮਾਂ ਬਿਆਨ ਕਰੂਗਾ। ਪਰ ਗੋਲਡੀ ਖੰਗੂੜਾ ਹੁਣ ਮੁੱਖ ਮੰਤਰੀ ਦੀ ਝੋਲੀ ਚੋਂ ਘਿਰ ਚੁੱਕੇ ਨੇ। ਕਿਰੇ ਕਿਉਂ ਨੇ? ਉਸ ਦੇ ਪਿੱਛੇ ਮੁੱਖ ਮੰਤਰੀ ਸਾਹਿਬ ਦੀ ਕੋਈ ਆਪਣੀ ਗੱਲ ਸੀ ਜਾਂ ਫਿਰ ਦਿੱਲੀ ਤੋਂ ਚੱਲ ਰਿਹਾ ਡਿਜ਼ਾਈਨ ਪੰਜਾਬ ਦੇ ਉਹਨਾਂ ਲੋਕਾਂ ਨੂੰ ਪਸੰਦ ਨਹੀਂ ਕਰ ਰਿਹਾ ਜਿਹੜੇ ਵੱਖ-ਵੱਖ ਪਾਰਟੀਆਂ ਤੋਂ ਆਏ ਨੇ। ਜੇਕਰ ਇਹੋ ਜੀ ਗੱਲ ਹੋਵੇ ਤਾਂ ਡਿੰਪੀ ਢਿੱਲੋਂ ਕਿਸ ਤਰੀਕੇ ਨਾਲ ਟਿਕਟ ਲੈ ਜਾਂਦਾ, ਇਹ ਵੀ ਸਵਾਲਾਂ ਦੇ ਘੇਰੇ 'ਚ ਆਉਂਦੀ ਗੱਲ ਹੈ। ਉਸ ਤੋਂ ਬਾਅਦ ਹੁਣੇ ਹੀ ਜਿਵੇਂ ਦਲਬੀਰ ਗੋਲਡੀ ਆਮ ਆਦਮੀ ਪਾਰਟੀ 'ਚ ਗਏ ਨੇ, ਉਸੇ ਹੀ ਸਮੇਂ ਉਸੇ ਹੀ ਟਰਮ ਦੇ ਵਿੱਚ ਰਾਜਕੁਮਾਰ ਚੱਬੇਵਾਲ ਹੋਣੀ ਆਮ ਆਦਮੀ ਪਾਰਟੀ ਦਾ ਪੱਲਾ ਫੜ ਲੈਂਦੇ ਨੇ, ਪਰ ਉਹ MP ਇਲੈਕਸ਼ਨ ਜਿੱਤਣ ਦੇ ਨਾਲ ਨਾਲ ਆਪਣੇ ਪੁੱਤਰ ਇਸ਼ਾਂਕ ਨੂੰ ਟਿਕਟ ਦਿਵਾਉਣ ਦੇ ਵਿੱਚ ਵੀ ਸਫਲ ਹੋ ਜਾਂਦੇ ਨੇ। ਪਰ ਦਲਬੀਰ ਸਿੰਘ ਗੋਲਡੀ ਖੰਗੂੜਾ ਹੋਣਾ ਨੂੰ ਪਾਰਟੀ ਨੇ ਕਿਸੇ ਤਰੀਕੇ ਦੀ ਕੋਈ ਜ਼ਿੰਮੇਵਾਰੀ ਨਹੀਂ ਦਿੱਤੀ, ਜਿਸ ਤੋਂ ਬਾਅਦ ਉਸ ਦਾ ਕਹਿਣਾ ਹੈ ਕਿ 6 ਮਹੀਨੇ ਹੋ ਗਏ ਮੈਂ ਘਰੇ ਬੈਠਾ ਹੋਇਆ ਹਾਂ। एक पॉलिटिशियन दे लई 6 महीने या बहुता समा घरे बैठा रहना किहो जिहा हुंदा है, क्योंकि
ਹੋਲ ਟਾਈਮ ਪੋਲੀਟੀਸ਼ੀਅਨ ਨੇ ਇਹ ਸਾਰੇ ਲੋਕ, ਸਟੂਡੈਂਟ ਪੋਲਿਟਿਕਸ ਚੋਂ ਨਿਕਲੇ ਹੋਏ ਇਹ ਲੋਕ ਨੇ, ਪੂਰੇ ਸਮੇਂ ਦੀ ਰਾਜਨੀਤੀ ਕਰਦੇ ਨੇ। ਨਵਜੋਤ ਸਿੱਧੂ ਵਾਂਗ ਨਹੀਂ ਨੇ ਕਿ ਕੁਝ ਸਮਾਂ ਬੰਬੇ ਲਾ ਲਿਆ, ਕੁਝ ਸਮਾਂ ਕ੍ਰਿਕਟ ਦੇ ਵਿੱਚ ਲਾ ਲਿਆ, ਇਸ ਤਰੀਕੇ ਦਾ ਨਹੀਂ। ਜਿਹੜੇ ਫੁੱਲ ਟਾਈਮ ਪੋਲੀਟੀਸ਼ੀਅਨ ਨੇ ਉਹ ਕਿਹੋ ਜਿਹੀ ਆਪਣੀ ਪੋਲੀਟੀਸ਼ੀਅਨ ਨੂੰ ਅੱਗੇ ਵਧਾਉਂਦੇ ਨੇ, ਇਹ ਉਹੋ ਹੀ ਤਸਵੀਰਾਂ ਨੇ। ਜਦੋਂ 6 ਮਹੀਨੇ ਕਿਸੇ ਨੂੰ ਘਰੇ ਬਹਿਣਾ ਪੈ ਜਾਵੇ ਤਾਂ ਉਸ ਦੀ ਮਾਨਸਿਕ ਸਥਿਤੀ, ਇੱਕ ਪੋਲੀਟੀਸ਼ੀਅਨ ਦੀ ਮਾਨਸਿਕ ਸਥਿਤੀ ਨੂੰ ਤੁਸੀਂ ਸਮਝ ਸਕਦੇ ਹੋ। ਹੁਣ ਉਹਨਾਂ ਦੇ ਵੱਲੋਂ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਗਿਆ, ਝੋਲੀ ਦੇ ਵਿੱਚੋਂ ਉਹ ਲਿੱਥ ਚੁੱਕੇ ਨੇ। ਹੁਣ ਅਗਲੀ ਰਣਨੀਤੀ ਕੀ ਹੁੰਦੀ ਹੈ, ਜਾਂ ਕਾਂਗਰਸ ਉਹਨਾਂ ਨੂੰ ਸਵੀਕਾਰਦੀ ਹੈ ਜਾਂ ਫਿਰ ਭਾਜਪਾ ਉਹਨਾਂ ਲਈ ਬਾਹਾਂ ਅੱਡੀ ਖੜੀ ਹੈ, ਇਹ ਵੀ ਸਮਾਂ ਬਿਆਨ ਕਰੂਗਾ। ਜਿਵੇਂ ਵੀ ਹੋਵੇਗਾ ਪਲ ਪਲ ਦੀ ਅਪਡੇਟ ਤੁਹਾਨੂੰ ਦੇਵਾਂਗੇ। ਜੁੜੇ ਰਹੋ।